ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਵੀ ਹਾਊਸ ਰਿਪਬਲਿਕਨਸ ਜੋ ਆ, ਉਹਨਾਂ ਨੇ ਸੈਨੇਟ ਪਾਸਡ ਜਿਹੜਾ DHS ਬਿੱਲ ਸੀ ਉਹਦੇ ਅਗੇਂਸਟ ਵੋਟ ਪਾਈ ਹੈਗੀ ਆ। ਸੈਪਰੇਟ ਫੰਡਿੰਗ ਵੋਟ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਜਦੋਂ ਇਹ ਕਲੀਅਰ ਹੋ ਗਿਆ ਵੀ ਹਾਊਸ ਜਿਹੜਾ ਉਹ ਸੈਨੇਟ ਬਿੱਲ ਨੂੰ ਨਹੀਂ ਲਊਗਾ, ਟਰੰਪ ਉਹਨਾਂ ਨੇ ਇੱਕ ਆਰਡਰ ਸਾਈਨ ਕਰ ਦਿੱਤਾ ਜਿਹਦੇ ਮੁਤਾਬਕ DHS ਹੁਣ TSA ਵਰਕਰਸ ਨੂੰ ਤਨਖਾਹ ਦੇਊਗੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ। ਸੋ ਜੋ TSA ਵਰਕਰਸ ਆ ਉਹਨਾਂ ਨੂੰ ਜਿਹੜਾ ਪੇ ਕਰੂਗਾ, ਕਿਉਂਕਿ ਉਹਨਾਂ ਨੂੰ ਹੁਣ ਕਾਫੀ ਲਗਭਗ 45 ਦਿਨ ਦੇ ਲਾਗੇ ਹੋ ਗਿਆ, ਹਜੇ ਤੱਕ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਹੈਗੀ। ਸੋ ਇਹ ਸ਼ਾਰਟ ਟਰਮ ਬੇਸਿਸ ਕੀਤਾ ਗਿਆ ਹੈ ਥੋੜੇ ਦਿਨਾਂ ਦੇ ਲਈ। ਜੌਨਸਨ ਜੋ ਹੈਗਾ ਆ ਹਾਊਸ ਸਪੀਕਰ, ਉਹਨਾਂ ਨੇ ਇਹ ਕਿਹਾ ਵੀ ਜੋ ਸਾਥ ਨਹੀਂ ਦੇ ਰਹੇ ਹੈਗੇ, ਇਹ ਇੱਕ ਤਰ੍ਹਾਂ ਨਾਲ ਜੋਕ ਹੈਗਾ। ਸੋ ਸਾਥ ਦੇਣਾ ਚਾਹੀਦਾ, ਪਰ ਸੇਮ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਆਰਡਰ ਨੂੰ ਸਾਈਨ ਕਰ ਦਿੱਤਾ ਹੈਗਾ। ਸੋ DHS ICE CBP ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੀ ਕੜਿੱਕੀ ਆ ਉਹ ਫਸੀ ਹੋਈ ਹੈਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, US ਦੇ ਜਿਹੜੇ ਸਾਊਦੀ 에ਅਰਬੇਸ ਆ ਉੱਥੇ ਈਰਾਨ ਦੇ ਦੁਆਰਾ ਹਮਲਾ ਕੀਤਾ ਗਿਆ। ਇੱਕ ਮਿਜ਼ਾਈਲ ਅਟੈਕ ਦੇ ਵਿੱਚ 1 ਦਰਜਨ US ਦੇ ਜਿਹੜੇ ਟਰੂਪਸ ਆ ਉਹ ਫੱਟੜ ਹੋਏ ਦੱਸੇ ਜਾਂਦੇ ਆ। ਰੋਇਟਰਸ ਇਹ ਇਸ ਮੌਕੇ ਰਿਪੋਰਟ ਕਰ ਰਿਹਾ ਹੈਗਾ ਆ। ਕੱਲੇ 12 ਫੱਟੜ ਦੇ ਨਾਲ ਇੱਕ KC-135 ਜਿਹੜਾ ਜਹਾਜ਼ ਹੈਗਾ ਆ ਉਹ ਵੀ ਨਸ਼ਟ ਹੋਇਆ ਤੇ ਹੋਰ ਵੀ ਨੁਕਸਾਨ ਪਹੁੰਚਿਆ ਹੈਗਾ ਆ। ਤੇ 300 US ਦੇ ਜਿਹੜੇ ਮਿਲਟਰੀ ਸਰਵਿਸ ਮੈਂਬਰਸ ਆ ਉਹ ਆਲਰੇਡੀ ਜਦੋਂ ਤੋਂ ਲੜਾਈ ਸ਼ੁਰੂ ਹੋਈ ਆ ਉਸ ਦੇ ਵਿੱਚ ਫੱਟੜ ਹੋ ਚੁੱਕੇ ਹੈਗੇ ਆ। 13 US ਦੇ ਟਰੂਪਸ ਇਸ ਲੜਾਈ ਦੇ ਵਿੱਚ ਹੁਣ ਤੱਕ ਮਾਰੇ ਜਾ ਚੁੱਕੇ ਆ। ਇੱਕ ਜਿਹੜੇ ਮਿਲਟਰੀ ਮੈਟਰਸ ਦੇ ਨਾਲ ਕੰਮ ਕਰਨ ਵਾਲਾ ਅਧਿਕਾਰੀ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਉਹਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ। ਇਸ ਟਾਈਮ ਕਾਫੀ ਮੀਡੀਆ ਦੇ ਵਿੱਚ ਇਸ ਚਰਚਾ ਦਾ ਵਿਸ਼ਾ ਬਣੀ ਪਈ ਆ। ਪ੍ਰਿੰਸ ਸੁਲਤਾਨ 에ਅਰਬੇਸ ਜੋ ਸਾਊਦੀ ਅਰੇਬੀਆ ਦੇ ਵਿੱਚ ਆ, ਉੱਥੇ ਇਰਾਨੀਅਨ ਮਿਜ਼ਾਈਲ ਤੇ ਕੁਝ ਜਿਹੜੇ ਅਨਮੈਨਡ ਡਰੋਨਸ ਆ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ। ਸਵੇਰੇ ਦੱਸ ਰਹੇ ਸੀਗੇ ਵੀ ਸਾਊਦੀ ਅਰੇਬੀਆ ਨੇ ਕਈ ਡਰੋਨਸ ਤੇ ਕਈ ਬੈਲਿਸਟਿਕ ਮਿਜ਼ਾਈਲਸ ਨੂੰ ਕੱਲ ਵੀ ਜਿਹੜਾ ਉਹ ਰਸਤੇ ਦੇ ਵਿੱਚ ਡੱਕਿਆ ਸੀਗਾ, ਪਰ ਇਹ ਜਿਹੜੀਆਂ ਮਿਜ਼ਾਈਲਸ ਆ ਇਹ 에ਅਰਬੇਸ ਤੱਕ ਪਹੁੰਚੀਆਂ ਆ। ਕਈ US ਦੇ ਜਿਹੜੇ ਰੀਫਿਊਲਿੰਗ 에ਅਰਕ੍ਰਾਫਟ ਨੇ ਜੋ ਹਵਾ ਦੇ ਵਿੱਚ ਫਾਈਟਰ ਜੈਟਸ ਦੇ ਵਿੱਚ ਤੇਲ ਭਰਨ ਦਾ ਕੰਮ ਕਰਦੇ ਆ, ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈਗਾ। ਬਿਫੋਰ ਐਂਡ ਆਫਟਰ ਦੀਆਂ ਜਿਹੜੀਆਂ ਕਈ ਤਸਵੀਰਾਂ ਉੱਥੋਂ ਦੀਆਂ ਸਾਹਮਣੇ ਆਈਆਂ ਆ। ਵਾਲ ਸਟਰੀਟ ਜਰਨਲ ਨੇ ਵੀ ਇਸ ਰਿਪੋਰਟ ਨੂੰ ਕਨਫਰਮ ਕਰ ਦਿੱਤਾ ਜਦ ਸੈਟੇਲਾਈਟ ਇਮੇਜ ਇਸ ਦੀ ਸਾਹਮਣੇ ਜਿਹੜੀ ਉਹ ਆਈ ਆ, ਜਿਸ ਦੇ ਵਿੱਚ ਇਹਨਾਂ 에ਅਰਕ੍ਰਾਫਟਸ ਨੂੰ ਨੁਕਸਾਨ ਪਹੁੰਚਿਆ ਦੱਸਿਆ ਜਾਂਦਾ ਆ। 1 ਮਾਰਚ ਨੂੰ ਹੋਏ ਹਮਲੇ ਦੇ ਵਿੱਚ ਜਿਹੜੇ ਇੱਕ ਬੇਸ ਦੇ ਉੱਤੇ, ਅਮਰੀਕਨ ਬੇਸ ਦੇ ਉੱਤੇ ਹੋਇਆ ਸੀ, ਉਸ ਵਿੱਚ ਜਿਹੜਾ ਫੱਟੜ ਹੋਇਆ ਇੱਕ ਫੌਜੀ ਆ, ਇੱਕ ਹੋਰ ਦੀ 26 ਸਾਲਾ ਆਰਮੀ ਸਾਰਜੈਂਟ ਬੈਂਜਾਮਿਨ ਐਨ ਪੈਨਿੰਗਟਨ, ਉਸ ਦੀ ਜਿਹੜੀ ਉਹ ਮੌਤ ਹੋ ਗਈ ਸੀ ਆਪਣੀ ਸੱਟਾਂ ਦੀ ਧਾਬ ਨਾ ਝੱਲਦੇ ਹੋਏ। US ਸੈਂਟਰਲ ਕਮਾਂਡ ਨੇ ਅੱਜ ਜਿਹੜਾ ਦੱਸਿਆ ਵੀ 300 ਤੋਂ ਵੱਧ ਜਿਹੜੇ ਸਰਵਿਸ ਮੈਂਬਰਸ ਆ ਉਹ ਇਸ ਕੌਨਫਲਿਕਟ ਦੇ ਵਿੱਚ ਫੱਟੜ ਹੋ ਚੁੱਕੇ ਹੈਗੇ ਆ। ਫਰਾਈਡੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਅੱਜ ਦੇ ਦਿਨ ਕਹਿੰਦੇ ਵੀ ਉਹ ਸਾਊਦੀ ਅਰੇਬੀਆ ਤੇ ਇਜ਼ਰਾਈਲ
ਜਿਹੜਾ ਉਹ ਕਹਿ ਰਹੇ ਸੀਗੇ ਵੀ ਸਾਊਦੀ ਅਰੇਬੀਆ ਤੇ ਇਜ਼ਰਾਈਲ ਨਾਰਮਲਾਈਜ਼ਡ ਕਰਨਾ ਚਾਹੁੰਦਾ ਆ ਟਾਈਜ਼, ਤੇ ਜਦੋਂ ਈਰਾਨ ਦੀ ਵਾਰ ਆ ਉਹ ਰੈਪ ਅਪ ਹੁੰਦੀ ਆ। ਮਿਆਮੀ ਦੀ ਇੱਕ ਈਵੈਂਟ ਜਿਹੜੀ ਸਾਊਦੀ ਸੋਵਰਨ ਵੈਲਥ ਫੰਡ ਦੇ ਦੁਆਰਾ ਸਪਾਂਸਰ ਕੀਤੀ ਗਈ ਸੀ, ਉੱਥੇ ਟਰੰਪ ਹੁਣੀ ਪਹੁੰਚੇ ਹੋਏ ਸੀ ਤੇ ਉੱਥੇ ਇਹ ਕਹਿ ਰਹੇ ਆ ਵੀ ਈਰਾਨ ਨੂੰ ਅਸੀਂ ਟੇਕ ਦੈਮ ਆਊਟ, ਵੀ ਉਹਨਾਂ ਨੂੰ ਅਸੀਂ ਨਸ਼ਟ ਕਰ ਦਿੱਤਾ ਆ ਤੇ ਬੜੇ ਬਿਗਲੀ ਤਰੀਕੇ ਦੇ ਨਾਲ ਕੀਤਾ ਆ। ਤੇ ਕਹਿੰਦੇ ਵੀ ਹੁਣ ਆਪਾਂ ਅਬਰਾਹਮ ਅਕੋਰਡ ਦੇ ਵੱਲ ਨੂੰ ਅੱਗੇ ਵਧਣਾ ਹੈਗਾ ਆ। ਪਰ ਇਸੇ ਦਰਮਿਆਨ ਅਜੇ ਡਾਇਰੈਕਟ ਜਿਹੜੇ ਹਰਜੋਤ ਸਿੰਘ ਜੀ ਔਨ ਗਰਾਊਂਡ ਫੌਜੀ ਨਾ ਹੋਣ ਦੇ ਬਾਵਜੂਦ ਵੀ ਅਮਰੀਕਨ ਫੌਜਾਂ ਜਿਹੜੀਆਂ ਆ ਉਹ ਉਹਨਾਂ ਨੂੰ ਨੁਕਸਾਨ ਪਹੁੰਚਿਆ। 300 ਤੋਂ ਵੱਧ ਫੱਟੜ ਨੇ ਤੇ ਦਰਜਨ ਤੋਂ ਵੱਧ ਹੁਣ ਤੱਕ ਮਾਰੇ ਜਿਹੜੇ ਉਹ ਜਾ ਚੁੱਕੇ ਹੈਗੇ ਆ। ਸੋ ਹੁਣ ਦੇਖਦੇ ਆ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਉਧਰ ਕਹਿੰਦੇ ਵੀ ਫਰਟੀਲਾਈਜ਼ਰ ਦੀ ਵੀ ਘਾਟ ਹੁਣ ਦੁਨੀਆ ਦੇ ਵਿੱਚ ਉਸ ਨੂੰ ਅਸਰ ਜਿਹੜਾ ਉਹ ਪਵੇਗਾ। ਕਾਰਨ ਇਹੀ ਆ ਕਹਿੰਦੇ ਵੀ ਈਰਾਨ ਦੇ ਵਿੱਚ ਕਾਫੀ ਉਸ ਦੇ ਲਈ ਜਿਹੜਾ ਰਾ ਮਟੀਰੀਅਲ ਆ ਉਹ ਉਗਾਇਆ ਜਾਂਦਾ ਸੀ। ਗਰੋਇੰਗ ਸੀਜ਼ਨ ਜਿਹੜਾ ਉੱਥੇ ਆ ਗਿਆ ਆ, ਪਰ ਲੜਾਈ ਦੇ ਚੱਲਦਿਆਂ ਹੁਣ ਉਹ ਸਾਰਾ ਕੁਝ ਕੰਮ ਠੱਪ ਹੋਇਆ ਪਿਆ ਹੈਗਾ ਆ। ਸੋ ਅੱਜ ਪਰ ਇੱਕ ਵੱਡਾ ਈਰਾਨ ਨੇ ਹਮਲਾ ਕਰਦੇ ਹੋਏ ਪ੍ਰਿੰਸ ਸੁਲਤਾਨ 에ਅਰ ਬੇਸ ਸਾਊਦੀ ਅਰੇਬੀਆ ਦੇ ਵਿੱਚ ਮਿਜ਼ਾਈਲ ਨਾਲ ਹਮਲਾ ਕਰਕੇ ਦਰਜਨ ਤੋਂ ਵੱਧ ਫੌਜੀ ਜਿਹੜੇ ਆ ਉਹ ਫੱਟੜ ਕੀਤੇ ਆ ਤੇ ਉਸ ਦੇ ਨਾਲ ਰੀਫਿਊਲਿੰਗ 에ਅਰਕ੍ਰਾਫਟ ਯੂਐਸ ਦੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਉਣ 'ਚ ਈਰਾਨ ਵਾਲੇ ਕਾਮਯਾਬ ਰਹੇ ਨੇ। ਮਾਰਜਰੀ ਟੇਲਰ ਗ੍ਰੀਨ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਫਸਟ ਅਮਰੀਕਾ ਪੂਰੀ ਤਰ੍ਹਾਂ ਫੇਲ ਹੋ ਰਿਹਾ ਆ ਤੇ ਮੈਨੂੰ ਕਹਿੰਦੀ ਲੱਗਦਾ ਆ ਵੀ ਇਹ GOP ਗਵਰਨਡ ਅਮਰੀਕਾ ਲਾਸਟ ਹੋਊਗਾ, ਵੀ ਰਿਪਬਲਿਕਨ ਲਾਸਟ ਹੋਣਗੇ ਇਸ ਟਰਮ ਦੇ ਵਿੱਚ ਜਿਹੜੇ ਅਮਰੀਕਾ ਨੂੰ ਰੂਲ ਕਰਨਗੇ। ਕਹਿੰਦੇ ਵੀ ਜੋ ਵਾਅਦੇ ਕੀਤੇ ਗਏ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਉਹ ਉਹਦੇ ਤੇ ਟੋਟਲੀ ਆਪੋਜ਼ਿਟ ਚੱਲ ਰਿਹਾ ਹੈਗਾ, ਖਾਸ ਕਰਕੇ ਇਸ ਜੰਗ ਨੂੰ ਲੈ ਕੇ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਬਹੁਤ ਤਕੜੀ ਰਹੀ ਸਪੋਰਟਰ ਮਾਰਜਰੀ ਗ੍ਰੀਨ ਜਿਹੜੀ ਹੈਗੀ ਆ ਉਹ ਕੁਇਟ ਕਰ ਗਈ ਸੀ ਕਾਂਗਰਸ ਚੋਂ ਤੇ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਵੀ ਅਮਰੀਕਨਸ ਆਰ ਸਫਰਿੰਗ। ਦੋਨੋਂ ਪਾਰਟੀਆਂ ਕਹਿੰਦੀ ਫੇਲ ਹੋਈਆਂ ਆ ਤੇ ਸਿਸਟਮ ਨੂੰ ਵਰਨ ਡਾਊਨ ਕਰਨਾ ਪੈਣਾ ਨੂੰ। ਕਹਿੰਦੀ ਵੀ ਅਮਰੀਕਨ ਕੇਅਰ ਨਹੀਂ ਕਰਦੇ ਵੀ ਜਿਹੜਾ ਵਾਈਟ ਹਾਊਸ ਦੇ ਵਿੱਚ ਵਾਰ ਰੂਮ ਬਣ ਰਿਹਾ ਆ ਜਾਂ ਕੈਨੇਡੀ ਸੈਂਟਰ ਦੀ ਰੈਨੋਵੇਸ਼ਨ ਹੋ ਰਹੀ ਹੈਗੀ ਆ, ਉਹ ਦੇਖ ਰਿਹਾ ਵੀ ਮੈਂ $4 $5 $6 ਜਿਹੜੀ ਗੈਸ ਆ ਉਹ ਪੇ ਕਰ ਰਿਹਾ ਤੇ ਮੈਂ ਉਹ ਪੇ ਕਿੱਥੋਂ ਕਰਨੀ ਹੈਗੀ ਆ। ਸੋ ਅਮਰੀਕਨ ਸਫਰ ਕਰ ਰਹੇ ਆ। ਕ੍ਰੈਡਿਟ ਕਾਰਡ ਡੈਪਟ ਵਨ ਆਫ ਦਾ ਹਾਈਐਸਟ ਇਸ ਟਾਈਮ ਦੇ ਉੱਤੇ ਤੇ ਹਾਈ ਕਾਸਟ ਆਫ ਹੈਲਥ ਇੰਸ਼ੋਰੈਂਸ ਆ, ਹਾਈ ਕਾਸਟ ਆਫ ਲਿਵਿੰਗ ਆ ਤੇ ਇਨਫਲੇਸ਼ਨ ਜਿਹੜੀ ਆ ਉੱਪਰ ਚੱਲ ਰਹੀ ਆ ਤੇ ਡਾਲਰ ਦੀ ਵੈਲਿਊ ਜਿਹੜੀ ਆ ਘਟ ਰਹੀ ਹੈਗੀ ਆ। ਸੋ ਉਹ ਕਹਿੰਦੀ ਵੀ ਮੈਨੂੰ ਲੱਗਦਾ ਵੀ ਇਸ ਮਿਡ ਟਰਮ ਦੇ ਵਿੱਚ ਕਾਂਗਰਸ ਤਾਂ 100% ਤੇ ਸੈਨੇਟ ਵੀ ਜਿਹੜੀ ਆ ਉਹ ਰਿਪਬਲਿਕਨ ਲੂਜ਼ ਕਰ ਜਾਣਗੇ। ਜੀ, ਸੋ ਖੁਦ ਤਾਂ ਇਹ ਸੱਤਾ ਚੋਂ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਬਾਹਰ ਹੋ ਚੁੱਕੀ ਆ ਤੇ ਗਵਰਨਮੈਂਟ ਦੇ ਵਿੱਚ ਰਹਿ ਸਕਣਗੇ ਜਾਂ ਨਹੀਂ ਉਸ ਦਾ ਖਾਸਾ ਅਸਰ ਆ, ਕਿਉਂਕਿ ਲੜਾਈ ਦੇ ਵੀ ਅਮਰੀਕਨ ਮੈਜੋਰਟੀ 'ਚ ਉਲਟ ਨੇ। ਗਰਾਊਂਡ ਟਰੂਪਸ ਦੇ ਤੇ ਬਿਲਕੁਲ ਵੀ ਘੱਲਣ ਦੇ ਹੱਕ 'ਚ ਨਹੀਂ ਆ ਤੇ ਜਿੱਦਾਂ ਤੁਸੀਂ ਦੱਸਿਆ ਵੀ ਮਹਿੰਗਾਈ ਨੇ ਲੱਕ ਜਿਹੜਾ ਉਹ ਤੋੜਿਆ ਪਿਆ ਆ। ਆਪਣੇ ਤੁਸੀਂ ਸਾਈਨ ਡਾਲਰਾਂ ਤੇ ਲਾ ਲਓ, ਆਪਣੇ ਸਿੱਕੇ ਜਿਹੜੇ ਉਹ ਬਣਵਾ ਲਓ, ਆਪਣੀਆਂ ਫੋਟੋਆਂ ਜਿਹੜੀਆਂ ਉਹ ਕਿਤੇ ਲਾ ਲਓ, ਉਹਦੇ ਨਾਲ ਗੱਲ ਨਹੀਂ ਬਣਦੀ। ਲੋਕਾਂ ਦੇ ਲਈ ਕੁਛ ਕਰਨਾ ਪੈਣਾ, ਸਿਰਫ ਆਪਣਾ ਨਾਮ ਚਮਕਾਉਣ ਦੇ ਨਾਲ ਗੱਲ ਨਹੀਂ ਬਣਨਾ। ਵੀ ਆਪਣੇ ਰਿਸ਼ਤੇਦਾਰਾਂ ਨੂੰ ਅਮੀਰ ਕਰਾ ਲਓ, ਜਦੋਂ ਤੇਲ ਦੇ ਬਾਬਤ ਕੋਈ ਬਿਆਨ ਦੇਣਾ ਹੁੰਦਾ ਉਸ ਤੋਂ ਪਹਿਲਾਂ ਇਨਸਾਈਡਰ ਟ੍ਰੇਡਿੰਗ ਕਰਾ ਲਓ, ਉਹ ਗੱਲ ਜਿਹੜੀ ਉਹ ਬਣਦੀ ਨਹੀਂ। ਸੋ ਲੋਕਾਂ ਨੂੰ ਜਿਹੜਾ ਉਹ ਇਸ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ, ਤੁਹਾਡੇ ਆਪਣੇ ਹੀ ਜਿਹੜੇ ਹੁਣ ਉਸ ਦੇ ਵਿਰੋਧ ਦੇ ਵਿੱਚ ਆਏ ਪਏ ਆ। ਸੋ ਦੇਖਦੇ ਆ ਵੀ ਪੋਲੀਟੀਕਲੀ ਇਹਨਾਂ ਦੇ ਉੱਤੇ ਕਿੱਦਾਂ ਦਾ ਇਹ ਸਾਰੀਆਂ ਚੀਜ਼ਾਂ ਦਾ ਅਸਰ ਰਹਿੰਦਾ ਆ। ਅੱਜ ਯੂਐਸ ਦੀ ਇੱਕ ਅਪੀਲ ਕੋਰਟ ਨੇ $16.7 ਬਿਲੀਅਨ ਦੀ ਜਿਹੜੀ ਜੱਜਮੈਂਟ ਅਰਜਨਟੀਨਾ ਦੇ ਅਗੇਂਸਟ ਦਿੱਤੀ ਗਈ ਸੀ, ਉਸ ਨੂੰ ਜਿਹੜਾ ਉਹ ਸਟਰਕ ਡਾਊਨ ਕਰ ਦਿੱਤਾ ਹੈ, ਉਸ ਨੂੰ ਹਟਾ ਦਿੱਤਾ ਆ। ਕਹਿੰਦੇ ਵੀ ਇੱਕ ਸਟੇਟ ਓਨਡ ਆਇਲ ਕੰਪਨੀ ਸੀ YPF 2012 ਦੇ ਵਿੱਚ ਇਸ ਦਾ ਕੰਟਰੋਲ ਜਿਹੜਾ ਆ ਉਹ ਸੀਜ਼ ਕਰ ਲਿਆ ਗਿਆ ਸੀਗਾ। ਅਰਜਨਟੀਨੀਅਨ ਪ੍ਰੈਜ਼ੀਡੈਂਟ ਹਾਵੀਅਰ ਮਿਲਾਈ ਦੇ ਲਈ ਕਹਿੰਦੇ ਵੀ ਇਹ ਇੱਕ ਵੱਡੀ ਜਿੱਤ ਹੈਗੀ ਆ ਮੁਲਕ ਦੇ ਵਿੱਚ। ਕਹਿੰਦੇ ਵੀ ਇਕਨੋਮੀ ਦੇ ਉੱਤੇ ਇਹ ਕਿਉਂਕਿ ਇੱਕ ਤੇਲ ਵੀ ਉੱਥੇ ਇੱਕ ਅਹਿਮ ਭੂਮਿਕਾ ਜਿਹੜੀ ਉਹ ਨਿਭਾਉਂਦਾ ਸੀਗਾ। ਅਰਜਨਟੀਨਾ 2012 ਤੋਂ ਹੀ ਇਸ ਦੇ ਵਿੱਚ ਲੱਗਾ ਹੋਇਆ ਸੀਗਾ ਵੀ ਇਹ ਡਿਸੀਜਨ ਨੂੰ ਕਿਸੇ ਤਰੀਕੇ ਦੇ ਨਾਲ ਓਵਰਟਰਨ
ਕੀਤਾ ਜਿਹੜਾ ਉਹ ਜਾਵੇ। ਇੱਕ ਹੇਠਲੀ ਅਦਾਲਤ ਨੇ ਸਾਬਕਾ YPF ਸ਼ੇਅਰ ਹੋਲਡਰਸ ਪੈਸਟਰਨ ਐਨਰਜੀਆ, ਇਨਵਰਸੋਰਾ ਤੇ ਈਟਨ ਪਾਰਕ ਕੈਪੀਟਲ ਮੈਨੇਜਮੈਂਟ ਨੂੰ ਕਿਹਾ ਸੀਗਾ ਵੀ 16.1 ਬਿਲੀਅਨ ਡਾਲਰ ਅਵਾਰਡ ਜਿਹੜੀ ਦੇਣ ਨੂੰ ਕਿਹਾ ਸੀਗਾ, ਜਿਹੜੀ ਨੈਸ਼ਨਲਾਈਜੇਸ਼ਨ ਕਰਨ ਦੇ ਮਾਮਲੇ ਦੇ ਵਿੱਚ ਬਣਿਆ ਸੀਗਾ। ਪਰ ਅੱਜ ਇਸ ਡਿਸੀਜਨ ਨੂੰ ਇੱਕ US ਦੀ ਅਪੀਲ ਕੋਰਟ ਨੇ 1 ਦੇ ਮੁਕਾਬਲੇ 2 ਦੇ ਮੁਤਾਬਕ ਜਿਹੜਾ ਸਟਰਕ ਡਾਊਨ ਉਹ ਕਰ ਦਿੱਤਾ ਹੈਗਾ ਆ। ਜੀ, ਅੱਜ ਇੱਕ ਯੂਨਾਈਟਿਡ 에ਅਰਲਾਈਨ ਦੀ ਫਲਾਈਟ ਬਹੁਤ ਹੀ ਜਿਹੜੇ ਐਨ 100 ਫੁੱਟ ਦੀ ਦੂਰੀ ਤੇ ਸੀ ਇੱਕ ਮਿਲਟਰੀ ਦੇ ਹੈਲੀਕਾਪਟਰ ਤੋਂ, ਤੇ ਲੱਕਲੀ ਕਿਸੇ ਤਰ੍ਹਾਂ ਦਾ ਜਿਹੜਾ ਐਕਸੀਡੈਂਟ ਹੋਣ ਤੋਂ ਬਚ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰ ਰਿਹਾ ਹੈ। ਇਹ ਮੰਗਲਵਾਰ ਨੂੰ 8:40 ਤੇ ਵਾਪਰਿਆ। ਇੱਕ ਬਲੈਕ ਹਾਕ ਹੈਲੀਕਾਪਟਰ ਟ੍ਰੇਨਿੰਗ ਤੋਂ ਵਾਪਸ ਆ ਰਿਹਾ ਸੀਗਾ ਤੇ ਉਸਨੇ ਜੋ ਯੂਨਾਈਟਿਡ ਫਲਾਈਟ ਜੋ ਆ ਰਹੀ ਸੀ ਉਸ ਦੇ ਜੋ ਏਰੀਆ ਸੀ ਉਹਦੇ ਵਿੱਚ ਉਹ ਐਂਟਰ ਕਰਨ ਲੱਗਾ ਸੀ, ਤੇ ਮਸੀਂ ਹੀ ਕਹਿੰਦੇ ਵੀ ਜੋ ਫਲਾਈਟ ਦਾ ਪਾਇਲਟ ਸੀ ਉਸ ਬਚਾਉਣ ਦੇ ਵਿੱਚ ਕਾਮਯਾਬ ਹੋਇਆ ਹੈਗਾ। ਇਹ ਜੌਨ ਵੇਨ 에ਅਰਪੋਰਟ ਆ ਸਦਰਨ ਕੈਲੀਫੋਰਨੀਆ 'ਚ, ਉੱਥੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿੱਛੇ ਜਿਹੇ ਵਾਸ਼ਿੰਗਟਨ DC ਦੇ ਵਿੱਚ ਵੀ ਇੱਕ ਬਲੈਕ ਹਾਕ ਹੈਲੀਕਾਪਟਰ ਅਮਰੀਕਨ 에ਅਰਲਾਈਨ ਦੇ ਨਾਲ ਕੋਲਾਈਡ ਕਰ ਗਿਆ ਸੀ, ਜਿਹਦੇ ਨਾਲ 67 ਲੋਕਾਂ ਦੀ ਮੌਤ ਹੋ ਗਈ ਸੀ। ਵਨ ਆਫ ਦਾ ਡੈਡਲੀਐਸਟ ਕ੍ਰੈਸ਼ ਅਮਰੀਕਾ ਦੀ ਧਰਤੀ ਤੇ ਪਿਛਲੇ 2 ਦਹਾਕਿਆਂ ਦੇ ਵਿੱਚ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ FAA ਨੇ ਚੇਂਜ ਕੀਤੀ ਸੀ ਪਾਲਿਸੀ ਜਦੋਂ 2025 ਦੇ ਵਿੱਚ ਇਹ ਐਕਸੀਡੈਂਟ ਹੋਇਆ ਸੀਗਾ, ਤਾਂ ਕਿ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹ ਐਕਟਿਵਲੀ ਯੂਜ਼ ਕਰਨ ਰੇਡਾਰ ਟੂ ਡਾਇਰੈਕਟ ਹੈਲੀਕਾਪਟਰਸ ਤੇ ਪਲੇਨ ਅਰਾਊਂਡ 에ਅਰਪੋਰਟਸ ਨੇਸ਼ਨ ਵਾਈਡ। ਸੋ ਸੈਂਟਾ ਐਨਾ ਏਰੀਆ ਦੇ ਵਿੱਚ ਇਹ ਜਿਹੜੀ ਘਟਨਾ ਆ ਉਹ ਵਾਪਰੀ ਆ। ਲੱਕਲੀ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ। ਅਜੇ ਥੋੜੇ ਦਿਨ ਪਹਿਲਾਂ ਹੀ ਹਰਜੋਤ ਸਿੰਘ ਜੀ ਲਾਗਵਾਰਡੀਆ 에ਅਰਪੋਰਟ ਨਿਊਯਾਰਕ ਦੇ ਵਿੱਚ ਇੱਕ 에ਅਰ ਕੈਨੇਡਾ ਐਕਸਪ੍ਰੈਸ ਦੀ ਫਲਾਈਟ ਆ, ਉੱਥੋਂ ਦੇ ਫਾਇਰ ਇੰਜਨ ਦੇ ਵਿੱਚ ਜਾ ਟਕਰਾਈ ਸੀ, ਜਿਸ ਕਰਕੇ ਦੋਨੋਂ ਹੀ ਪਾਇਲਟ ਉਹਨਾਂ ਦੀ ਮੌਤ ਹੋ ਗਈ ਸੀਗੀ। ਆਪਾਂ ਨੂੰ ਪਤਾ ਵੀ ਜਦੋਂ ਪਿਛਲੀ ਵਾਰੀ ਸ਼ਟਡਾਊਨ ਹੋਇਆ ਸੀ ਉਦੋਂ 에ਅਰ ਟ੍ਰੈਫਿਕ ਕੰਟਰੋਲਰਸ ਦਾ ਕਿੰਨਾ ਰੌਲਾ ਜਿਹੜਾ ਉਹ ਪਿਆ ਸੀਗਾ। ਬਹੁਤ ਸਾਰੇ ਫਾਇਰ ਹੋ ਗਏ ਆ, ਕਈਆਂ ਨੂੰ ਜਿਹੜਾ ਉਹ ਨੌਕਰੀ ਤੋਂ ਕੱਢਿਆ ਗਿਆ, ਕਈ ਜਿਹੜੇ ਉਹ ਆਪ ਛੱਡ ਕੇ ਚਲੇ ਗਏ ਆ। ਸੋ FAA ਦੇ ਕੋਲ 에ਅਰ ਟ੍ਰੈਫਿਕ ਕੰਟਰੋਲਰਸ ਦੀ ਖਾਸੀ ਘਾਟ ਵੀ ਜਿਹੜੀ ਉਹ ਹੈਗੀ ਆ। ਇੱਕ 에ਅਰ ਟ੍ਰੈਫਿਕ ਕੰਟਰੋਲਰ ਦੇ ਉੱਤੇ ਕਿੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਆ, ਕੋਈ ਲੰਘ ਰਿਹਾ, ਕੋਈ ਆ ਰਿਹਾ, ਕੋਈ ਜਾ ਰਿਹਾ, ਕਿਸੇ ਨੂੰ ਰੀਡ ਆਊਟ ਕਰਨਾ, ਕੋਈ ਉਹ ਕੁਛ ਕਰਨਾ, ਤੇ ਉਸ ਦਰਮਿਆਨ ਕਿਉਂਕਿ ਇਨਸਾਨ ਹੋਣ ਦੇ ਕਰਕੇ ਗਲਤੀਆਂ ਜਿਹੜੀਆਂ ਆ ਉਹ ਹੋਣ ਦੀ ਸੰਭਾਵਨਾ ਹੋ ਜਾਂਦੀ ਆ। ਪਰ ਕਿਉਂਕਿ ਹੁਣ ਐਕਸੀਡੈਂਟ ਬਹੁਤ ਜ਼ਿਆਦਾ ਹੋਏ ਆ ਪਿਛਲੇ, ਖਾਸ ਕਰਕੇ ਸਾਲ 2 ਸਾਲਾਂ ਦੇ ਵਿੱਚ, ਉਹਦੇ ਕਰਕੇ ਇਹ ਜ਼ਿਆਦਾ ਸਕਰੂਟਨੀ ਦੇ ਅੰਡਰ ਵੀ ਜਿਹੜੇ ਨਾਲ ਦੇ ਨਾਲ ਵਿਚਾਰੇ ਆ ਰਹੇ ਹੈਗੇ ਨੇ। ਜੀ, ਅਗਲੀ ਖਬਰ ਵੱਲ ਚਲੀਏ। ਨੋ ਕਿੰਗਸ ਪ੍ਰੋਟੈਸਟ ਇਸ ਵੀਕਐਂਡ ਹੋਣ ਜਾ ਰਿਹਾ। ਬੇ ਏਰੀਏ ਦੇ ਵਿੱਚ 50 ਤੋਂ ਵੱਧ ਲੋਕੇਸ਼ਨਸ ਦੇ ਉੱਤੇ ਇਹ ਪ੍ਰੋਟੈਸਟ ਹੋਣਾ ਹੈਗਾ ਆ। ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ ਵਨ ਆਫ ਦਾ ਲਾਰਜੈਸਟ ਪ੍ਰੋਟੈਸਟ ਹੋਊਗਾ, ਲਾਰਜੈਸਟ ਡੈਮੋਨਸਟ੍ਰੇਸ਼ਨ ਹੋਣਗੇ। ਆਰਗੇਨਾਈਜ਼ਰਸ ਪਲਾਨ ਕਰ ਰਹੇ ਆ ਮਾਰਚ ਕਰਨ ਦੇ ਲਈ। ਮਾਰਕੀਟ ਸਟਰੀਟ ਤੋਂ ਸ਼ੁਰੂ ਹੋਣਾ ਹੈ ਦੁਪਹਿਰ ਨੂੰ, ਤੇ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਉਹ ਰੈਲੀਜ਼ ਵੀ ਕਰਨਗੇ। ਇਸ ਤੋਂ ਬਿਨਾਂ ਓਕਲੈਂਡ ਦੇ ਵਿੱਚ ਵੀ ਪਲਾਨਡ ਹੈਗਾ, ਤੇ ਦਰਜਨਾਂ ਦੇ ਕਰੀਬ ਹੋਰ ਜਿਹੜੇ ਸ਼ਹਿਰ ਆ ਉੱਥੇ ਇਹ ਨੋ ਕਿੰਗਸ ਦੇ ਪ੍ਰੋਟੈਸਟ ਹੋ ਰਿਹਾ ਹੈਗਾ। ਪ੍ਰੋਟੈਸਟਰਸ ਕੁਡ ਡਿਲੇ ਟਰੈਵਲਰਸ ਟੂ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ। ਸੋ ਟ੍ਰੈਫਿਕ ਦੇ ਵਿੱਚ ਵੀ ਜਿਹੜਾ ਹਾਈਵੇ ਦੇ ਉੱਤੇ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਸੈਨ ਫਰਾਂਸਿਸਕੋ SFO ਨੇ ਵਰਕਰਸ ਪਲਾਨ ਕਰ ਰਹੇ ਹੈਗੇ ਆ। ਰੀਸੈਂਟਲੀ ਜਿਹੜੀ ਆਈਸ ਐਕਟੀਵਿਟੀ ਹੋਈ ਸੀ, ਉੱਥੋਂ 2 ਜਣਿਆਂ ਨੂੰ ਅਰੈਸਟ ਕਰ ਲਿਆ ਸੀ, ਇੱਕ ਬੀਬੀ ਨੂੰ ਤੇ ਉਹਦੇ ਨਾਲ ਸ਼ਾਇਦ ਬੱਚਾ ਸੀ। ਸੋ ਇਸੇ ਤਰ੍ਹਾਂ ਐਮਬਾਰਕਡੇਰੋ ਪਲਾਜ਼ਾ, ਹੋਰ ਬਹੁਤ ਸਾਰੇ ਸ਼ਹਿਰ ਜਿਹੜੇ ਕੋਲਮਾ, ਬ੍ਰਿਸਬੇਨ, ਪੈਸੀਫਿਕਾ, ਬਰਲਿੰਗਮ, ਹਾਫਮੂਨ ਵੇ, ਪਾਲੋ ਆਲਟੋ, ਰੈਡਵੁੱਡ ਸਿਟੀ, ਸੈਨ ਮਟੇਓ, ਵੁੱਡਸਾਈਡ ਤੇ ਈਸਟ ਵੇ ਦੇ 20 ਸ਼ਹਿਰ ਹੈਗੇ ਆ। ਬਾਕੀ ਨਾਰਥ ਵੇ ਦੇ 20-25 ਸ਼ਹਿਰ ਆ, ਸਾਊਥ ਵੇ ਦੇ ਜਿਹੜੇ 20-25 ਸ਼ਹਿਰ ਹੈਗੇ ਆ। ਸੋ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਇਹ ਬੇ ਏਰੀਏ ਦੇ ਵਿੱਚ ਹੋਣ ਜਾ ਰਿਹਾ ਹੈ। ਜੀ, ਆਈਸ ਦੇ ਜਿਹੜੇ ਐਕਟਿੰਗ ਹੈਡ ਨੇ ਟੌਡ ਲਾਇਨਸ, ਜਿਹੜੀ ਅਗਰੈਸਿਵ ਇਮੀਗ੍ਰੇਸ਼ਨ ਏਜੰਡਾ ਨੂੰ ਲਾਗੂ ਕਰਦੇ ਕਰਦੇ ਖੁਦ ਸਟ੍ਰੈਸ ਦਾ ਖਾਸਾ ਜਿਹੜਾ ਉਹ ਸ਼ਿਕਾਰ ਹੋ ਰਹੇ ਆ। ਪਿਛਲੇ 7 ਮਹੀਨਿਆਂ 'ਚ ਸਟ੍ਰੈਸ ਦੇ ਨਾਲ ਸੰਬੰਧਿਤ ਕਹਿੰਦੇ ਵੀ ਉਹਨਾਂ ਨੂੰ 2 ਵਾਰੀ ਹਸਪਤਾਲ ਦੇ ਵਿੱਚ ਜਾਣਾ ਪਿਆ ਆ। ਕਹਿੰਦੇ ਵੀ ਇੱਕ ਇੰਸੀਡੈਂਟ ਤਾਂ ਇਹ ਵਾਪਰਿਆ ਵੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਡਿਟੇਲ ਆ
ਉਹਨਾਂ ਨੂੰ ਵਾਸ਼ਿੰਗਟਨ ਦੇ ਹਸਪਤਾਲ 'ਚ ਲੈ ਕੇ ਗਈ, ਜਿੱਥੇ ਉਹਨਾਂ ਨੂੰ ਰਾਤ ਜਿਹੜੀ ਆ ਹਸਪਤਾਲ ਦੇ ਵਿੱਚ ਗੁਜ਼ਾਰਨੀ ਪਈ ਆ। ਇੱਕ ਸਾਬਕਾ ਤੇ 2 ਮੌਜੂਦਾ ਜਿਹੜੇ ਐਡਮਿਨਿਸਟ੍ਰੇਟਿਵ ਦੇ ਵਿੱਚ ਜੁੜੇ ਹੋਏ ਅਧਿਕਾਰੀ ਆ, ਉਹਨਾਂ ਨੇ ਇਸ ਗੱਲ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ। ਫਿਰ ਇੱਕ ਹੋਰ ਜਿਹੜਾ ਕਹਿ ਸਕਦੇ ਆ ਵੀ ਕਿੱਸਾ ਵਾਪਰਦਾ ਆ ਸਤੰਬਰ ਦੇ ਵਿੱਚ। 3 ਜਾਣੇ ਕਹਿੰਦੇ ਆ ਵੀ ਉਦੋਂ ਵੀ ਉਹਨਾਂ ਨੂੰ ਇੱਕ ਰਾਤ ਜਿਹੜੀ ਆ ਹਸਪਤਾਲ ਦੇ ਵਿੱਚ ਗੁਜ਼ਾਰਨੀ ਜਿਹੜੀ ਉਹ ਪਈ ਆ। ਤੇ ਇੱਕ ਲਾਸ ਐਂਜਲਸ ਦੇ ਵਿੱਚ ਇੱਕ ਸੈਪਰੇਟ ਇੰਸੀਡੈਂਟ ਜਿਹੜਾ ਉਹ ਹੋਇਆ। ਕਹਿੰਦੇ ਵੀ ਜਿਹੜੇ ਟੌਡ ਲਾਇਨਸ ਉਹ ਇੰਨੇ ਕੁ ਜ਼ਿਆਦਾ ਡਿਸਟਰੈਸਡ ਹੋ ਗਏ ਸੀਗੇ, ਡਿਸਟਰੈਸਡ ਹੋ ਗਏ ਸੀਗੇ ਵੀ ਆਈਸ ਦੇ ਏਜੰਟਸ ਨੂੰ ਇੱਕ ਮਾਈਗ੍ਰੈਂਟ ਹੀ ਨਹੀਂ ਲੱਭ ਰਿਹਾ ਸੀਗਾ ਜਿਹੜਾ ਉਹਨਾਂ ਦੀ ਟਾਰਗੇਟ ਲਿਸਟ ਤੇ ਸੀਗਾ, ਜਦ ਉਹ ਰਾਈਡ ਅਲੋਂਗ ਟੌਪ ਐਡਮਿਨਿਸਟ੍ਰੇਸ਼ਨ ਅਧਿਕਾਰੀਆਂ ਦੇ ਨਾਲ ਕਰ ਰਹੇ ਸੀਗੇ। ਤੇ ਕਹਿੰਦੇ ਵੀ ਇੰਨਾ ਡਿਸਟਰੈਸ ਉਹ ਹੋਏ ਵੀ ਉਹਨਾਂ ਦੇ ਜਿਹੜੇ ਬਾਡੀਗਾਰਡ ਆ ਉਹਨਾਂ ਨੂੰ ਫਿਬਰਿਲੇਟਰ ਜਿਹੜਾ ਸਾਹ ਦੇਣ ਵਾਲਾ ਇੱਕ ਹਿਸਾਬ ਦੇ ਨਾਲ ਹੁੰਦਾ ਹੈ ਪੋਰਟੇਬਲ, ਉਹ ਉਹਨਾਂ ਨੂੰ ਦੇਣਾ ਪਿਆ ਤਾਂ ਜੋ ਉਹ ਸਹੀ ਢੰਗ ਦੇ ਨਾਲ ਸਾਹ ਜਿਹੜੇ ਉਹ ਲੈ ਸਕਣ। ਸੋ ਇਹ ਵੱਖ-ਵੱਖ ਐਪੀਸੋਡਸ ਦੇ ਵਿੱਚ ਸਾਬਕਾ ਦੇ ਜਿਹੜੇ ਮੌਜੂਦਾ ਅਧਿਕਾਰੀ ਆ ਉਹਨਾਂ ਨੇ ਕਿਹਾ ਵੀ ਤਰੇਲੀਆਂ ਜਿਹੜੀਆਂ ਉਹਨਾਂ ਦੀਆਂ ਛੁੱਟਦੀਆਂ ਰਹੀਆਂ ਆ ਤੇ ਇੱਕ ਹਿਸਾਬ ਦੇ ਨਾਲ ਸਿਹਤ ਦੇ ਉੱਤੇ ਇਸ ਸਟ੍ਰੈਸ ਦਾ ਇੰਨਾ ਭੈੜਾ ਜਿਹੜਾ ਉਹਨਾਂ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਅਸਰ ਜਿਹੜਾ ਉਹ ਪੈ ਰਿਹਾ ਆ। ਕਹਿੰਦੇ ਵੀ ਪ੍ਰੈਸ਼ਰ ਉਹਨਾਂ ਦੇ ਉੱਤੇ ਇੰਨਾ ਹੈ। ਜਿਹੜਾ ਸਟੀਵਨ ਮਿਲਰ ਹੈ ਜੋ ਕਿ ਮੈਨੂੰ ਲੱਗਦਾ 35 ਸਾਲ ਉਮਰ ਆ, ਜਿਹੜੇ ਹਰਜੋਤ ਸਿੰਘ ਜੀ 40 ਤੋਂ ਥੱਲੇ ਆ, ਤੇ ਇੰਨਾ ਕੀ ਐਡਵਾਈਜ਼ਰ ਜਿਹੜਾ ਉਹਨਾਂ ਦਾ ਮੇਨ ਆ ਵੀ ਜਿਸ ਨੂੰ ਲੋਕ ਹੁਣ ਨਾਜ਼ੀਜ਼ ਦੇ ਨਾਲ ਤੁਲਨਾ ਕਰਦੇ ਵੀ ਉਹਦਾ ਕੰਮ ਹੀ ਬਸ ਇਸ ਤਰੀਕੇ ਦੇ ਨਾਲ ਹੈਗਾ ਆ। ਕਹਿੰਦੇ ਵੀ ਉਹ ਬਹੁਤ ਬੁਰੀ ਤਰ੍ਹਾਂ ਟੌਡ ਲਾਇਨਸ ਨੂੰ ਇੱਕ ਵਾਰੀ ਜਿਹੜਾ ਉਹ ਬੋਲਿਆ ਫੋਨ ਕਾਲਸ ਦੇ ਵਿੱਚ। ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਜਿਹੜੇ ਆ ਉਹ ਦੱਸਦੇ ਆ। ਸੋ ਇਵੈਂਚੁਅਲੀ ਬਾਅਦ ਦੇ ਵਿੱਚ ਉਹਨਾਂ ਨੇ ਗੱਲ ਤੋੜ ਮਰੋੜ ਕੇ ਜਾਂ ਘੁਮਾ ਕੇ ਕਹਿਣੀ ਹੁੰਦੀ, ਕਹਿੰਦੇ ਜੀ ਉਹ ਤਾਂ ਬਹੁਤ ਪੈਸ਼ਨੇਟਲੀ ਗੱਲ ਕਰਦਾ ਆ, ਇਸ ਲਈ ਜਿਹੜਾ ਇਦਾਂ ਆ। ਪਰ ਇੰਨੇ ਸਟ੍ਰੈਸ ਦੇ ਵਿੱਚ ਕੰਮ ਕਰਨਾ ਹਰ ਇੱਕ ਦੇ ਕਹਿ ਲਓ ਵੀ ਵੱਸ ਦਾ ਕੰਮ ਨਹੀਂ ਆ। ਤੇ ਟੌਡ ਲਾਇਨਸ ਦੀ ਸਿਹਤ ਦੇ ਉੱਤੇ ਕਹਿੰਦੇ ਵੀ ਖਾਸ ਕਰਕੇ ਸਟ੍ਰੈਸ ਨੂੰ ਲੈ ਕੇ ਉਹਦਾ ਅਸਰ ਨਜ਼ਰ ਆ ਰਿਹਾ ਹੈਗਾ ਆ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ ਹੀ ਆ। ਜਾਂਦੇ ਜਾਂਦੇ ਇੱਕ ਖਬਰ ਜ਼ਰੂਰ ਸਾਂਝੀ ਕਰ ਲਈਏ ਵੀ ਅੱਜ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਜੱਜ ਆ ਉਹ ਅਪੁਆਇੰਟ ਕੀਤੇ ਹੈਗੇ ਆ। 15 ਦੇ ਕਰੀਬ ਸੁਪੀਰੀਅਰ ਕੋਰਟ ਦੇ ਜੱਜ, ਇੱਕ ਅਲਾਮੀਡਾ ਕਾਉਂਟੀ 'ਚ, 2 ਕੰਟਰਾ ਕੋਸਟਾ 'ਚ, ਇੱਕ ਕਰਨ ਕਾਉਂਟੀ, ਇੱਕ ਕਿੰਗਸ ਕਾਉਂਟੀ, 3 ਲਾਸ ਐਂਜਲਸ ਕਾਉਂਟੀ 'ਚ, ਇੱਕ ਮਡੇਰਾ ਕਾਉਂਟੀ, ਇੱਕ ਪਲੇਸਰ ਕਾਉਂਟੀ 'ਚ, ਤਾਂ ਇੱਕ ਸੈਨ ਬਰਨਾਰਡੀਨੋ ਕਾਉਂਟੀ ਤੇ ਇੱਕ ਸੈਨ ਫਰਾਂਸਿਸਕੋ ਕਾਉਂਟੀ 'ਚ, ਤੇ ਇੱਕ ਸੈਨ ਮਟੇਓ ਕਾਉਂਟੀ 'ਚ, ਸੈਂਤਾ ਬਾਰਬਰਾ ਕਾਉਂਟੀ ਤੇ ਵੈਂਚਰਾ ਕਾਉਂਟੀ 'ਚ ਵੀ ਇੱਕ ਜਿਹੜਾ ਨਵਾਂ ਜੱਜ ਆ ਉਹ ਉਹਨਾਂ ਨੇ ਅਪੁਆਇੰਟ ਕੀਤਾ ਹੈ। ਜੀ ਕੁਛ ਹਰਜੋਤ ਸਿੰਘ ਜੀ ਸਾਲ 2 ਸਾਲ ਪਹਿਲਾਂ ਦੀ ਹੋਈ ਗੱਲ ਆ। ਆਪਣੇ ਜਿਹੜੇ ਪੰਜਾਬੀ ਮੂਲ ਦੇ ਰਾਜ ਸਿੰਘ ਵਿਦੇਸ਼ਾ, ਉਹਨਾਂ ਨੂੰ ਵੀ ਗਵਰਨਰ ਜਿਹੜੇ ਨਿਊਸਮ ਆ ਉਹਨਾਂ ਨੇ ਸੁਪੀਰੀਅਰ ਕੋਰਟ ਦੇ ਵਿੱਚ ਜੱਜ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਸੀਗਾ। ਕੈਲਮੇਟਰਸ ਰਿਪੋਰਟ ਕਰ ਰਿਹਾ ਹੈ ਵੀ ਜੱਜ ਨੇ ਰਿਜੈਕਟ ਕਰ ਦਿੱਤਾ ਗ੍ਰੀਨ ਪਾਰਟੀ ਦੇ ਕੈਂਡੀਡੇਟ ਦੀ ਇੱਕ ਕੋਸ਼ਿਸ਼ ਵੀ ਉਹ ਕੈਲੀਫੋਰਨੀਆ ਦੇ ਗਵਰਨਰ ਬੈਲਟ ਦੇ ਉੱਤੇ ਉਸ ਦਾ ਨਾਮ ਅਪੀਅਰ ਹੋਵੇ। ਸੈਕਰਾਮੈਂਟੋ ਜੱਜ ਨੇ ਕਿਹਾ ਵੀ ਜਿਹੜਾ ਇਹ ਰੂਡੋਲਫ ਬੁਚਵੇਅਰ, ਇਹ ਐਸੋਸੀਏਟ ਪ੍ਰੋਫੈਸਰ ਨੇ ਹਿਸਟਰੀ ਦੇ UC ਸੈਂਟਾ ਬਾਰਬਰਾ 'ਚ, ਉਹ ਕਹਿੰਦੇ ਵੀ ਗਵਰਨਰ ਬਣਨਾ ਚਾਹੁੰਦੇ ਆ। ਤੇ ਇਹਨਾਂ ਦਾ ਆਫਿਸ ਕਹਿ ਰਿਹਾ ਸੀ, ਕਹਿੰਦੇ ਵੀ ਇਹਨਾਂ ਨੂੰ ਧੱਕੇ ਦੇ ਨਾਲ ਡਿਸਕੁਆਲੀਫਾਈ ਜਿਹੜਾ ਉਹ ਕਰ ਦਿੱਤਾ, ਜਦ ਕਿ ਉਸਨੇ ਨੈਸੈਸਰੀ ਟੈਕਸ ਡਾਕੂਮੈਂਟ ਵੀ ਜਿਹੜੇ ਉਹ ਫਾਈਲ ਕਰ ਦਿੱਤੇ ਸੀਗੇ। ਤੇ ਕਹਿੰਦੇ ਵੀ 2019 ਦਾ ਸਟੇਟ ਲਾ ਕਹਿੰਦਾ ਹੈ ਗਵਰਨਟੋਰੀਅਲ ਕੈਂਡੀਡੇਟ ਨੂੰ ਵੀ 5 ਸਾਲ ਦੇ ਜਿਹੜੇ ਟੈਕਸ ਰਿਟਰਨ ਆ ਉਹ ਤੁਹਾਨੂੰ ਸਬਮਿਟ ਕਰਨੇ ਪੈਣੇ ਆ ਜੇ ਤੁਸੀਂ ਕੁਆਲੀਫਾਈ ਕਰਨਾ ਚਾਹੁੰਦੇ ਆ ਇਸ ਬੈਲਟ ਦੇ ਲਈ। ਇਹ ਪਹਿਲਾਂ ਉਹਨਾਂ ਨੇ ਕਾਨੂੰਨ ਬਣਾਇਆ ਸੀ ਪਰ ਉਸ ਨੂੰ ਅਨਕਨਸਟੀਟਿਊਸ਼ਨਲ ਜਿਹੜਾ ਉਹ ਮੰਨਦੇ ਹੈਗੇ ਆ। ਸੋ ਜੂਨ ਦੀਆਂ ਪ੍ਰਾਇਮਰੀ ਬੈਲਟ ਦੇ ਵਿੱਚ ਹੁਣ ਹਾਲ ਦੀ ਘੜੀ ਜਿਹੜਾ ਇਹਨਾਂ ਨੂੰ ਨਹੀਂ ਜਿਹੜੀ ਥਾਂ ਜਿਹੜੀ ਉਹ ਮਿਲੇਗੀ, ਕਿਉਂਕਿ ਕਹਿੰਦੇ ਵੀ ਉਹਨਾਂ ਨੇ ਕਰੈਕਟ ਟੈਕਸ ਰਿਟਰਨਸ ਸਮੇਂ ਸਿਰ ਜਿਹੜੀ ਉਹ ਦੇਣ ਦੇ ਵਿੱਚ, ਸਬਮਿਟ ਕਰਨ ਦੇ ਵਿੱਚ ਨਾਕਾਮਯਾਬ ਰਹੇ ਹੈਗੇ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1.35 ਰਹੇ ਆ, ਪਾਕਿਸਤਾਨ ਦੇ $279 ਤੇ 31 ਪੈਸੇ, ਇੰਡੀਆ ਦੇ $1 ਦੇ ਬਰਾਬਰ $94 ਤੇ 87 ਪੈਸੇ ਰਹੇ ਆ। ਸੋ ਇੰਡੀਆ ਦਾ ਰੁਪਈਆ ਡਾਲਰ ਦੇ ਬਰਾਬਰ $95 ਦੇ ਲਾਗੇ ਛਾਗੇ ਪਹੁੰਚ ਚੁੱਕਾ ਹੈ। ਜੀ ਮਾਰਕੀਟਸ ਦਾ ਬੁਰਾ ਹਾਲ ਲਗਾਤਾਰ ਜਾਰੀ ਆ। ਬਲੀਡ ਜਿਹੜੀ ਉਹ ਕਰ ਰਹੀ ਆ। ਡਾਓ ਜੋਨ ਦੇ ਵਿੱਚ ਅੱਜ 793 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 45,167 ਤੇ ਬੰਦ ਹੋਇਆ। S&P 108 ਪੁਆਇੰਟ ਘਟ ਕੇ 6368 ਦੇ ਉੱਤੇ, ਨੈਸਡੈਕ 460 ਪੁਆਇੰਟ ਘਟ ਕੇ 20,948 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4490 ਪ੍ਰਤੀ ਟਰੋਏ ਆਉਂਸ,
ਕੱਚੇ ਤੇਲ ਦੀ ਕੀਮਤ $101 ਤੇ ਪਹੁੰਚ ਚੁੱਕੀ ਆ ਤੇ 10 ਈਅਰ ਯੀਲਡ ਜੇ ਦੱਸਦੇ ਜਾਈਏ ਤਾਂ 4.43%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 66,384 ਤੇ ਇਥੀਰੀਅਮ $1990 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US